ਆਸਟ੍ਰੇਲੀਆ ਦੇ ਸ਼ਹਿਰ ਕੈਂਪਲਫੀਲਡ ਇਲਾਕੇ 'ਚ ਕੈਮੀਕਲ ਪਾਵਰ ਰਿਸਾਇਨ ਫੈਕਟਰੀ 'ਚ ਭਿਆਨਕ ਅੱਗ ਲੱਗ ਗਈ, ਜਿਸ ਨੂੰ ਕਾਬੂ ਕਰਨ 'ਚ ਕਾਫੀ ਸਮਾਂ ਲੱਗਾ। ਮੌਸਮ ਸੁਰੱਖਿਆ ਅਥਾਰਟੀ ਵੱਲੋਂ ਇੱਕ ਦਿਨ ਪਹਿਲਾਂ ਇੱਥੇ ਜਾਂਚ ਕੀਤੀ ਗਈ ਸੀ ਤੇ ਉਸ ਸਮੇਂ ਇਸ ਦੇ ਅੰਦਰ 300,000 ਲੀਟਰ ਕੈਮੀਕਲ ਪਾਇਆ ਗਿਆ ਸੀ। ਹਾਲਾਂਕਿ ਇੱਥੇ 15,000 ਲੀਟਰ ਹੀ ਕੈਮੀਕਲ ਰੱਖਣ ਦੀ ਇਜਾਜ਼ਤ ਸੀ। ਇਸ ਫੈਕਟਰੀ ਦਾ ਲਾਇਸੈਂਸ ਪਿਛਲੇ ਮਹੀਨੇ ਹੀ ਰੱਦ ਕਰ ਦਿੱਤਾ ਗਿਆ ਸੀ। ਇਸ ਦੇ ਬਾਵਜੂਦ ਇੱਥੇ ਲੋਕ ਕੰਮ ਕਰ ਰਹੇ ਸਨ। ਇਸ ਦੌਰਾਨ 2 ਕਰਮਚਾਰੀ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇੱਕ ਵਿਅਕਤੀ ਬੁਰੀ ਤਰ੍ਹਾਂ ਝੁਲਸ ਗਿਆ, ਜਦਕਿ ਦੂਜੇ ਦੀਆਂ ਅੱਖਾਂ ਨੁਕਸਾਨੀਆਂ ਗਈਆਂ ਨੇ। ਦੋਹਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਇਹਨਾਂ 'ਚੋਂ ਇੱਕ ਸ਼੍ਰੀਲੰਕਾ ਦਾ ਨੌਜਵਾਨ ਹੈ, ਜਿਸ ਲਈ ਕੁਝ ਹੀ ਸਮੇਂ 'ਚ ਲੋਕਾਂ ਨੇ ਵੱਡੀ ਰਾਸ਼ੀ ਦਾਨ ਕਰ ਦਿੱਤੀ। ਫਾਇਰ ਫਾਈਟਰਸ ਦੀ ਵੱਡੀ ਟੀਮ ਅੱਗ ਬੁਝਾਉਣ 'ਚ ਲੱਗੀ ਹੋਈ ਸੀ। ਇੱਥੇ 175 ਫਾਇਰ ਫਾਈਟਰਸ ਅਤੇ 40 ਟਰੱਕਾਂ ਨਾਲ ਲੱਗੀ ਅੱਗ ਤੇ ਕਾਬੂ ਪਾਇਆ ਗਿਆ। ਖਤਰਨਾਕ ਕੈਮੀਕਲ ਦੇ ਸੜਨ ਕਰਕੇ ਇਲਾਕੇ ਦੇ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਧੂਏ ਕਾਰਨ ਸਾਹ ਲੈਣ 'ਚ ਮੁਸ਼ਕਿਲ ਆ ਰਹੀ ਸੀ। ਇਸੇ ਕਾਰਨ ਇਸ ਇਲਾਕੇ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਨੇ ਤੇ ਲੋਕਾਂ ਨੂੰ ਆਪਣੇ ਘਰਾਂ ਦੇ ਬੂਹੇ ਬਾਰੀਆਂ ਬੰਦ ਰੱਖਣ ਲਈ ਕਿਹਾ ਗਿਆ ਸੀ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਲੋਕਾਂ ਨੇ ਦੱਸਿਆ ਕਿ ਉਹਨਾਂ ਨੂੰ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਸਨ ਤੇ ਉਹ ਕਾਫੀ ਡਰ ਗਏ ਸਨ। ਫਿਲਹਾਲ ਹਰ ਥਾਂ ਤੇ ਸੜਿਆ ਹੋਇਆ ਮਲਬਾ ਪਿਆ ਹੈ, ਜਿਸ ਨੂੰ ਸਾਫ਼ ਕਰਨ 'ਚ ਅਧਿਕਾਰੀ ਲੱਗੇ ਹੋਏ ਨੇ।